ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਅਸੀਂ ਹਰ ਰੋਜ਼ ਜਿਹੜੇ ਕਰੰਟ ਇਸ਼ੂ ਹੈ ਯਾਨੀ ਕਿ ਜਿਹੜੇ ਭਖਦੇ ਮੁੱਦੇ ਆ ਉਹ ਲੈ ਕੇ ਪ੍ਰੋਗਰਾਮ ਸੰਵਾਦ ਦੇ ਵਿੱਚ ਤੁਹਾਡੇ ਰੂਬਰੂ ਹੁੰਦੇ ਆ। ਅੱਜ ਦਾ ਮੁੱਦਾ ਵੀ ਇੱਕ ਪਿਛਲੇ 3-4 ਦਿਨ ਤੋਂ ਬਹੁਤ ਸੁਰਖੀਆਂ 'ਚ ਹੈ। ਮਹਿੰਦਰਪਾਲ ਸਿੰਘ ਬਿੱਟੂ ਡੇਰੇ ਦੀ 45 ਮੈਂਬਰੀ ਟੀਮ ਦਾ ਮੈਂਬਰ ਹੈ ਤੇ ਇਸ ਦੇ ਨਾਲ ਹੀ ਮਹਿੰਦਰਪਾਲ ਬਿੱਟੂ ਉਸ 28 ਮੈਂਬਰੀ ਟੀਮ ਦਾ ਮਾਸਟਰਮਾਈਂਡ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। 1 ਜੂਨ 2015 ਬੁਰਜ ਜਵਾਹਰ ਸਿੰਘ ਵਾਲਾ, ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਆ, ਉਹ ਸਰੂਪ ਚੋਰੀ ਕਰਨ ਦੇ ਲਈ ਮਹਿੰਦਰਪਾਲ ਬਿੱਟੂ ਜਿਹੜਾ ਉਹ ਉੱਥੇ ਦੋ ਇਸ ਦੇ ਕੋਲੇ ਆਪਣੇ ਖਾਸ ਬੰਦੇ ਆ ਜਿਨ੍ਹਾਂ ਦੀ ਇਹ ਡਿਊਟੀ ਲਾਉਂਦਾ। ਉੱਥੇ ਇੱਕ ਗੁਰਦੇਵ ਸਿੰਘ ਪ੍ਰੇਮੀ ਆ ਜਿਹਦੀ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਦੁਕਾਨ ਹੈ, ਸਿਰਫ ਗੁਰਦੁਆਰਾ ਸਾਹਿਬ ਦੇ ਸਾਹਮਣੇ। ਉਹਦੀ ਮਦਦ ਨਾਲ ਸੁਖਜਿੰਦਰ ਸਿੰਘ ਸਨੀ ਤੇ ਰਣਦੀਪ ਸਿੰਘ ਨੀਲਾ ਇਹਨਾਂ ਦੋਵਾਂ ਦੀ ਡਿਊਟੀ ਲਾਉਂਦਾ। ਤਾਂ ਇਹਨਾਂ ਦੇ ਇਹ ਦੋਨੋਂ ਗੁਰਦੇਵ ਪ੍ਰੇਮੀ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਉਹ ਚੋਰੀ ਕਰ ਲੈਂਦੇ ਨੇ। ਸਰੂਪ ਚੋਰੀ ਕਰਨ ਤੋਂ ਬਾਅਦ ਡੇਰੇ ਤੋਂ ਇੱਕ ਰਕੇਸ਼ ਦਿੜਬਾ ਨਾਂ ਦਾ ਆਦਮੀ ਹੈ ਜਿਹੜਾ ਮਹਿੰਦਰਪਾਲ ਬਿੱਟੂ ਦੇ ਲਈ ਹਦਾਇਤਾਂ ਲੈ ਕੇ ਹਰਚ ਧੂਰੀ, ਪਰਮਦੀਪ ਕਲੇਰ ਤੇ ਮਨਦੀਪ ਬਰੇਟਾ ਇਹਨਾਂ ਨੂੰ ਮਹਿੰਦਰਪਾਲ ਬਿੱਟੂ ਲਈ ਡੇਰੇ ਦੀਆਂ ਹਦਾਇਤਾਂ ਜਿਹੜੀਆਂ ਉਹ ਰਕੇਸ਼ ਦਿੜਬਾ ਜਿਹੜਾ ਉਹ ਇਹਨਾਂ ਤੱਕ ਪਹੁੰਚਾਉਂਦਾ ਹੈ। ਇੱਥੋਂ ਸਰੂਪ ਲੈਂਦੇ ਨੇ। ਸਰੂਪ ਲਿਜਾ ਕੇ ਅੱਗੇ ਇਹ ਡੇਰੇ ਦੇ ਮੇਨ ਕਰਤਾ ਧਰਤਾ ਜਿਹੜੇ ਨੇ ਮਹਿੰਦਰਪਾਲ ਬਿੱਟੂ, ਇਹਨਾਂ ਦੇ ਕੋਲੇ ਅੱਗੇ ਰਣਜੀਤ ਸਿੰਘ, ਨਿਸ਼ਾਨ ਸਿੰਘ, ਬਲਜੀਤ ਸਿੰਘ ਤੇ ਸ਼ਕਤੀ ਸਿੰਘ, ਇਹਨਾਂ ਦੇ ਰਾਹੀਂ ਸਰੂਪ ਜਿਹੜਾ ਉਹ ਬਲਜੀਤ ਸਿੰਘ ਜੋ ਕਿ ਬਰਗਾੜੀ ਦੇ ਨੇੜੇ ਪਿੰਡ ਸਿੰਘ ਵਾਲਾ ਦਾ ਰਹਿਣ ਵਾਲਾ, ਉਹਦੇ ਘਰ ਰੱਖਿਆ ਜਾਂਦਾ ਹੈ। ਤੇ ਉੱਥੋਂ ਹੀ ਇਸ ਜਿਹੜੀ ਪੂਰੀ ਦੀ ਪੂਰੀ ਘਟਨਾ ਹੈ ਜਿਹਦਾ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਣ ਦਾ ਮਾਮਲਾ ਜਿਹੜਾ ਉਹ ਬਾਜਾਖਾਨਾ ਥਾਣੇ ਦੇ ਵਿੱਚ ਦਰਜ ਹੋ ਜਾਂਦਾ। ਉਸ ਤੋਂ ਬਾਅਦ ਕਾਫੀ ਲੰਬਾ ਵਾਵੇਲਾ ਚੱਲਦਾ, ਲੇਕਿਨ ਸਰੂਪ ਦਾ ਕੋਈ ਥੋ ਪਤਾ ਨਹੀਂ ਲੱਗਦਾ ਕਿੱਥੇ ਜਾਂਦਾ। 11 ਅਕਤੂਬਰ ਦੀ ਰਾਤ ਨੂੰ ਬਰਗਾੜੀ 11 ਤਰੀਕ ਨੂੰ ਪਹਿਲਾਂ ਬਰਗਾੜੀ ਦੇ ਵਿੱਚ ਪੋਸਟਰ ਲੱਗਦੇ ਆ ਤੇ ਪੋਸਟਰਾਂ ਦੇ ਉੱਪਰ ਜਿਹੜੀ ਲਿਖਾਈ ਆ ਉਹ ਸੁਖਜਿੰਦਰ ਸਨੀ ਦੀ ਆ। ਇਹ ਵੀ ਬੜੇ ਵੱਡੇ ਸਵਾਲ ਖੜੇ ਕਰਦੀ ਆ। ਉੱਥੇ ਪੋਸਟਰ ਲੱਗਦੇ ਨੇ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਜੇ ਹਿੰਮਤ ਆ ਤੇ ਉਹਨੂੰ ਛਡਾ ਲਓ, ਨਹੀਂ ਤੇ ਅਸੀਂ ਗਲੀਆਂ 'ਚ ਖਿਲਾਰ ਦਿਆਂਗੇ। 11-12 ਦੀ ਰਾਤ ਨੂੰ ਸਰੂਪ ਜਿਹੜਾ ਹੈ ਉਹਦੇ ਅੰਗ ਜਿਹੜੇ ਫਾੜ ਕੇ ਗਲੀਆਂ 'ਚ ਖਿਲਾਰੇ ਜਾਂਦੇ ਆ। ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਆਉਂਦੀਆਂ ਨੇ, ਉੱਥੇ ਕਿਸ ਤਰ੍ਹਾਂ ਦੇ ਨਾਲ ਧਰਨੇ ਲੱਗਦੇ ਨੇ। ਉਹ ਧਰਨਿਆਂ ਤੋਂ ਬਾਅਦ ਕੀ ਕੁਛ ਹੋਇਆ ਉਹਦੇ ਵਿੱਚ ਇੱਕ ਇਨਸੀਡੈਂਟ ਜਿਹੜਾ ਉਹ ਕੋਟਕਪੂਰੇ 'ਚ ਹੁੰਦਾ ਜਿੱਥੇ ਗੋਲੀਬਾਰੀ ਹੁੰਦੀ ਆ, ਲੇਕਿਨ ਕਾਫੀ ਲੋਕ ਜਿਹੜੇ ਉਹ ਫੱਟੜ ਹੁੰਦੇ ਆ। ਇੱਕ ਆ ਕੇ ਬਹਿਬਲ ਕਲਾਂ ਹੁੰਦਾ ਜਿਹਦੇ 'ਚ ਜੋ 2 ਸਿੱਖ ਨੌਜਵਾਨ ਜਿਹੜੇ ਆ ਉਹ ਵਿਚਾਰੇ ਉੱਥੇ ਮਾਰੇ ਜਾਂਦੇ ਆ, ਗੁਰਜੀਤ ਸਿੰਘ ਤੇ ਕਿਸ਼ਨ ਭਗਵਾਨ ਸਿੰਘ। ਹੁਣ ਇਹ 2 ਜਿਹੜੇ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ, ਇਹਨਾਂ ਦੋਨਾਂ ਦੇ ਲਈ ਜਿਹੜੀ ਸਿੱਟ ਕਾਇਮ ਹੋਈ ਸੀ ਉਹ ਨਵੰਬਰ 2015 'ਚ ਰਣਬੀਰ ਸਿੰਘ ਖੱਟੜਾ DIG ਦੇ ਅੰਡਰ ਸਿੱਟ ਕਾਇਮ ਕਰ ਦਿੱਤੀ ਗਈ। ਲੋਕ ਵਾਰ-ਵਾਰ ਮਹਿੰਦਰ ਬਿੱਟੂ ਦਾ ਨਾਮ ਲੈ ਰਹੇ ਸੀ ਕਿ ਮਹਿੰਦਰ ਬਿੱਟੂ ਮਾਸਟਰਮਾਈਂਡ ਹੈ, ਲੇਕਿਨ
2015 ਨਵੰਬਰ ਤੋਂ ਲੈ ਕੇ ਕਿਸੇ ਨੇ ਵੀ ਉਹਨੂੰ ਹੱਥ ਨਹੀਂ ਪਾਇਆ। ਉਸ ਤੋਂ ਪਹਿਲਾਂ ਜੇ ਜਾਣੀਏ ਤੇ ਜੂਨ 2015 ਤੋਂ ਵੀ ਲਾ ਲਓ ਤਾਂ ਕਿਸੇ ਨੇ ਉਹਨੂੰ ਹੱਥ ਨਹੀਂ ਪਾਇਆ, ਨਾ ਉਹਦੀ ਟੀਮ ਨੂੰ ਪਾਇਆ। ਹੌਲੀ ਹੌਲੀ ਕਰਦਿਆਂ ਇੱਕ ਬਰਗਾੜੀ ਦੇ ਵਿੱਚ ਗੋਪਾਲ ਸਟੇਸ਼ਨਰੀ ਦਾ ਦੁਕਾਨ ਕਰਦਾ, ਜਿਹਦੇ ਤੋਂ ਇਹ ਕਾਗਜ਼ ਜਿਹੜੇ ਖਰੀਦੇ ਗਏ, ਜਿਨ੍ਹਾਂ ਦੇ ਉੱਤੇ ਇਹ ਧਮਕੀ ਭਰਿਆ ਜਿਹੜਾ ਮੈਸੇਜ ਦਿੱਤਾ ਗਿਆ ਕਿ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ, ਇਹਨੂੰ ਛੁਡਾ ਲਓ। ਗੋਪਾਲ ਨੇ ਆਇਡੈਂਟੀਫਾਈ ਕਰ ਦਿੱਤਾ ਕਿ ਇਹ ਮੇਰੇ ਤੋਂ ਸੁਖਜਿੰਦਰ ਸ਼ਨੀ ਜਿਹੜਾ ਉਹ ਖਰੀਦ ਕੇ ਲਿਆ ਤੇ ਸੁਖਜਿੰਦਰ ਸ਼ਨੀ ਦੀ ਹੀ ਇਹ ਲਿਖਾਈ ਆ, ਲੇਕਿਨ ਜਿਹੜੀ ਵਾਰਡਿੰਗ ਆ ਉਹ ਕਿਤੇ ਨਾ ਕਿਤੇ ਮਹਿੰਦਰਪਾਲ ਬਿੱਟੂ ਦੀ ਹੀ ਆ। ਮਹਿੰਦਰਪਾਲ ਬਿੱਟੂ ਹੀ ਇਹੋ ਜਿਹੀ ਵਾਰਡਿੰਗ ਜਿਹੜੀ ਆ ਉਹ ਲਿਖਵਾ ਸਕਦਾ। ਬੜਾ ਲੰਬਾ ਸਮਾਂ ਇਹਦੇ ਤੇ ਲੱਗਿਆ। ਅਖੀਰ ਜੂਨ 2018 'ਚ ਆ ਕੇ ਮਹਿੰਦਰਪਾਲ ਨੂੰ ਪਾਲਮਪੁਰ ਹਿਮਾਚਲ ਤੋਂ ਅਰੈਸਟ ਕਰ ਲਿਆ ਗਿਆ। ਉਹਦੇ ਨਾਲ 26 ਬੰਦੇ ਹੋਰ ਅਰੈਸਟ ਉਹਦੇ ਕਰ ਲਏ ਗਏ, ਲੇਕਿਨ ਇੱਕ ਬੰਦਾ ਸੀ ਜਿਹੜਾ 28ਵਾਂ, ਉਹ ਅੱਜ ਤੱਕ ਇਹਨਾਂ ਨੂੰ ਮਿਲਿਆ ਨਹੀਂ। ਔਰ ਇਸ ਤੋਂ ਵੀ ਵੱਡੀ ਗੱਲ ਕਿ ਇਹਨਾਂ ਸਾਰਿਆਂ ਨੂੰ ਅਰੈਸਟ ਕਰਨ ਤੋਂ ਬਾਅਦ ਇਹਨਾਂ ਦੀ ਜਿਹੜੇ 2 ਕੇਸ ਸੀਗੇ, ਬੁਰਜਵਾਰ ਸਿੰਘ ਵਾਲਾ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨਾ, ਤੇ ਬਰਗਾੜੀ ਜਿੱਥੇ ਜਾ ਕੇ ਅੰਗ ਗਲੀਆਂ 'ਚ ਖਿਲਾਰੇ ਗਏ, ਇਹ 2 ਜਿਹੜੇ ਕੇਸ ਸੀ ਇਹ ਨਵੰਬਰ 2015 'ਚ CBI ਨੂੰ ਸੌਂਪ ਦਿੱਤੇ ਗਏ ਸੀ ਤੇ ਉਹਦੇ ਤੇ ਜੋ ਕਾਰਵਾਈ ਕਰਨੀ ਸੀ ਉਹ CBI ਨੇ ਕਰਨੀ ਸੀ। ਆਪਦੀ ਇੰਟਰੋਗੇਸ਼ਨ 'ਚ ਇਹ ਮੰਨ ਚੁੱਕੇ ਨੇ। ਗੋਪਾਲ ਸਟੇਸ਼ਨਰੀ ਦੀ ਦੁਕਾਨ ਵਾਲਾ ਜਿਹੜਾ ਉਹ ਮੰਨ ਚੁੱਕਿਆ ਕਿ ਉਹਦੇ 164 ਦੇ ਵਿੱਚ ਬਿਆਨ ਆਲਰੇਡੀ ਪੁਲਿਸ ਨੇ ਦਰਜ ਕਰਵਾਏ ਹੋਏ ਆ ਕਿ ਮੇਰੇ ਤੋਂ ਇਹ ਜਿਹੜੇ ਕਾਗਜ਼ ਸੀ ਇਹ ਸੁਖਜਿੰਦਰ ਸ਼ਨੀ ਨੇ ਲਏ ਸੀ। ਸੁਖਜਿੰਦਰ ਸ਼ਨੀ ਦੀ ਜਿਹੜੀ ਹੈਂਡਰਾਈਟਿੰਗ ਆ ਉਹ ਵੀ ਮੈਚ ਕਰ ਚੁੱਕੀ ਆ ਤੇ ਮਹਿੰਦਰਪਾਲ ਬਿੱਟੂ ਜੇਲ੍ਹ ਦੇ ਵਿੱਚੋਂ ਖੁਦ ਉਹਨੇ ਆਪਣੀ 164 ਦੇ ਵਿੱਚ ਉਹਨੇ ਵੀ ਬਿਆਨ ਜਿਹੜੇ ਆ ਉਹ ਜੱਜ ਦੇ ਸਾਹਮਣੇ ਦਰਜ ਕਰਵਾਤੇ ਆ ਜੇਲ੍ਹ ਸੁਪਰਡੈਂਟ ਦੇ ਰਾਹੀਂ ਕਿ ਮੈਂ ਇਹ ਸਾਰਾ ਕੁਝ ਕੀਤਾ। ਹੁਣ ਸਵਾਲ ਇਹ ਆ ਕਿ ਜਿਸ ਕੇਸ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਉਸ ਕੇਸ 'ਚ ਅੱਜ ਤੱਕ ਗ੍ਰਿਫਤਾਰੀ ਨਹੀਂ ਪਾਈ ਗਈ। 1 ਸਾਲ ਹੋ ਗਿਆ। ਜੂਨ 2018 ਦਾ ਇਹ ਸਾਰਾ ਵਾਕਿਆ ਜਦੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ। ਕੇਸ CBI ਕੋਲ ਆ, ਜਿਹੜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣੀ, ਉਹ ਇਹਨਾਂ ਦੀ ਗ੍ਰਿਫਤਾਰੀ ਇਸ ਕੇਸ 'ਚ ਨਹੀਂ ਪਾ ਸਕਦੀ। ਮਹਿੰਦਰਪਾਲ ਬਿੱਟੂ ਤੇ ਇੱਕ ਸੰਗਰੂਰ 'ਚ ਪੁਰਾਣਾ ਕੇਸ ਸੀ, ਉਹਦੇ 'ਚ ਉਹਦੀ ਗ੍ਰਿਫਤਾਰੀ ਸ਼ੋਅ ਕੀਤੀ ਗਈ। ਇੱਕ ਬੱਸ ਨੂੰ ਅੱਗ ਲਾਉਣ ਦੀ ਘਟਨਾ ਮੋਗੇ ਦੀ ਆ, ਉਹਦੇ 'ਚ ਉਹਦੀ ਗ੍ਰਿਫਤਾਰੀ ਸ਼ੋਅ ਕੀਤੀ ਗਈ ਤੇ ਇੱਕ ਹੋਰ ਕੇਸ ਆ, 3 'ਚ ਕੀਤੀ ਗਈ। ਇੱਦਾਂ ਹੀ ਅਲੱਗ-ਅਲੱਗ ਜਿਹੜੇ ਬਾਕੀ ਸੀ ਉਹਨਾਂ ਸਾਰਿਆਂ ਦੀ ਇਹਨਾਂ ਗ੍ਰਿਫਤਾਰੀਆਂ ਜਿਹੜੀਆਂ ਪਾਈਆਂ ਗਈਆਂ। ਲੇਕਿਨ ਬਦਕਿਸਮਤੀ ਇਸ ਸਾਰੇ ਕੇਸ ਦੇ ਉੱਤੇ ਰਾਜਨੀਤੀ ਕਰਨ ਵਾਲੇ, ਚਾਹੇ ਮੌਜੂਦਾ ਕਾਂਗਰਸ ਦੀ ਸਰਕਾਰ, ਚਾਹੇ ਉਸ ਟਾਈਮ ਦੀ ਅਕਾਲੀ ਦਲ ਦੀ ਸਰਕਾਰ ਸੀ, ਚਾਹੇ ਕੇਂਦਰ ਦੀ BJP ਦੀ ਸਰਕਾਰ ਜਿਹਦੇ ਅੰਡਰ CBI ਆਉਂਦੀ ਆ, ਕਿਸੇ ਨੇ ਵੀ ਇਹਦੇ ਤੇ ਕੁਛ ਵੀ ਸੰਵੇਦਨਸ਼ੀਲਤਾ ਨਹੀਂ ਦਿਖਾਈ ਤੇ ਅੱਜ ਤੱਕ ਮਹਿੰਦਰਪਾਲ ਬਿੱਟੂ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਮਹਿੰਦਰਪਾਲ ਬਿੱਟੂ ਦੀ ਗਵਾਹੀ ਮੇਨ ਸੀ, ਉਹਦੀ ਕੋਰਟ ਦੇ ਅੰਦਰ 164 ਦੇ ਬਿਆਨ ਉਹਦੇ ਦਰਜ ਹੋਏ ਨੇ, ਉਹ ਵੀ ਜੇਲ੍ਹ ਸੁਪਰਡੈਂਟ ਦੇ ਰਾਹੀਂ ਹੋਏ ਨੇ, ਉਹ ਵੀ ਮਾਇਨੇ ਰੱਖਦੇ ਨੇ। ਲੇਕਿਨ ਅੱਜ ਤੱਕ ਇਹਨਾਂ ਦੀ ਨਾ ਤਾਂ CBI ਨੇ 1 ਸਾਲ 'ਚ ਜ਼ਰੂਰਤ ਸਮਝੀ ਕਿ ਅਸੀਂ ਜਿਹੜਾ ਕੇਸ ਸਾਨੂੰ ਸੌਂਪਿਆ ਗਿਆ ਅਸੀਂ ਉਹਦੇ ਕਿਸੇ ਨਤੀਜੇ ਤੇ ਪਹੁੰਚੀ। ਅੱਜ ਤੱਕ ਈਵਨ ਕਿ ਕੋਟਕਪੂਰਾ ਦੇ ਵਿੱਚ ਉਹਨਾਂ ਦਾ ਜਿਹੜਾ ਦਫ਼ਤਰ ਉਹ ਵੀ ਪਿਛਲੇ 1 ਸਾਲ ਤੋਂ ਬੰਦ ਪਿਆ, ਕਿਸੇ ਨੇ ਖੋਲ੍ਹਿਆ ਨਹੀਂ। ਪੰਜਾਬ ਦੀ ਇੱਕ ਹੋਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਆ, ਪ੍ਰਮੋਦ ਕੁਮਾਰ ਉਹਦੇ ਹੈੱਡ ਨੇ, ਉਹ 'ਚ 2 IG ਨੇ, ਕੁੰਵਰ ਵਿਜੇ ਪ੍ਰਤਾਪ, IG ਅਰਨਪਾਲ ਸਿੰਘ, ਇੱਕ SSP ਰੈਂਕ ਦਾ ਅਧਿਕਾਰੀ ਸਤਿੰਦਰ ਸਿੰਘ ਆ ਤੇ ਇੱਕ ਭੁਪਿੰਦਰ ਸਿੰਘ ਆ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਬਿਆਨ ਆਇਆ ਕਿ ਬਿੱਟੂ ਦੀ ਮੌਤ ਜਿਹੜੀ ਆ ਇਹਦੇ ਨਾਲ ਕਾਫੀ ਕੁਝ ਜਿਹੜਾ ਉਹ ਸਾਹਮਣੇ ਆਉਣ ਤੋਂ ਰਹਿ ਗਿਆ। ਹੁਣ ਸਵਾਲ ਖੜਾ ਹੁੰਦਾ ਕਿ 1 ਸਾਲ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਕਿਹਨੇ ਰੋਕਿਆ ਸੀ? ਜਦੋਂ ਬੰਦਿਆਂ ਦੀ ਅਰੈਸਟ ਹੋ ਗਈ ਕਿ ਦੋਸ਼ੀ ਨੇ, ਉਹਨਾਂ ਦੇ ਇਕਬਾਲੀਆ ਬਿਆਨ ਸਾਹਮਣੇ ਆ ਗਏ
ਕੀਤਾ, ਕਿਉਂ ਨਹੀਂ ਉਹਨਾਂ ਦੇ ਬਿਆਨ ਜਿਹੜੇ ਉਹਨਾਂ ਨੂੰ ਤੁਸੀਂ ਅਰੈਸਟ ਕੀਤਾ? ਕਿਉਂ ਨਹੀਂ ਤੁਸੀਂ ਅਰੈਸਟ ਕਰਕੇ ਉਹਨਾਂ ਪ੍ਰੋਡਕਸ਼ਨ ਵੰਡ ਤੇ ਲਿਆ ਕੇ ਕਿਉਂ ਨਹੀਂ ਤੁਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ? ਚਾਹੇ ਉਹ CBI ਕੋਲੇ ਕੇਸ ਨੇ, ਘੱਟੋ ਘੱਟ ਇਸ ਕੇਸ ਦੇ ਨਾਲ ਇਸ ਤੋਂ ਬਾਅਦ ਜਿਹੜੀ ਪੁਲਿਸ ਫਾਇਰਿੰਗ ਹੋਈ 2 ਇੰਸੀਡੈਂਟ ਜਿਹੜੇ ਕਿ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੋਲੇ ਆ, ਘੱਟੋ ਘੱਟ ਉਹਨਾਂ ਦੇ ਅੰਦਰ ਸੱਚ ਜਿਹੜਾ ਸੀ ਉਹ ਸਾਹਮਣੇ ਇਸ ਕੇਸ ਤੋਂ ਆ ਸਕਦਾ ਸੀ। ਲੇਕਿਨ ਬਦਕਿਸਮਤੀ ਇਸ ਤੇ ਰਾਜਨੀਤੀ ਹੋਈ, ਲੇਕਿਨ ਕਿਸੇ ਨੇ ਵੀ ਇਹਦੇ ਤੇ ਸੰਵੇਦਨਸ਼ੀਲਤਾ ਜਿਹੜੀ ਆ ਉਹ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਮਹਿੰਦਰਪਾਲ ਬਿੱਟੂ ਦੇ ਕੇਸ 'ਚ ਹੁਣ ਉਹਨਾਂ ਨੇ ਮੰਗ ਰੱਖ ਦਿੱਤੀ ਕਿ ਸਾਨੂੰ ਇੱਕ ਜਿਹੜੇ 2 ਨੌਜਵਾਨਾਂ ਨੇ ਇਹਦਾ ਕਤਲ ਕੀਤਾ ਹੈ ਉਹਨਾਂ ਉੱਥੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਵੇ ਜਿਹੜੀ ਇਮੀਡੀਏਟਲੀ ਸਾਨੂੰ ਰਿਪੋਰਟ ਦੇਵੇ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ। ਅੱਜ ਤਾਂ ਮੰਗ ਰੱਖ ਦਿੱਤੀ, ਜਿਸ ਦਿਨ ਉਹਨਾਂ ਦੀ ਗਲਤੀ ਕਰਕੇ ਗੁਰਜੀਤ ਸਿੰਘ ਤੇ ਭਾਈ ਕਿਸ਼ਨ ਭਗਵਾਨ ਸਿੰਘ 2 ਦੀ ਜਾਨ ਗਈ ਆ, ਉਸ ਦਿਨ ਇਹ ਮੰਗ ਕਿਉਂ ਨਹੀਂ ਰੱਖੀ ਕਿ ਨਜਾਇਜ਼ ਫਾਇਰਿੰਗ ਹੋਈ ਆ, ਇਹਨਾਂ ਦਾ ਕਸੂਰ ਕੀ ਆ? ਇਹਨਾਂ ਦਾ ਜੇ ਕਸੂਰ ਨਹੀਂ ਹੈ ਤੇ ਇੱਥੇ ਵੀ ਉਸ ਦਿਨ ਮੰਗ ਰੱਖਦੇ ਤੇ ਸ਼ਾਇਦ ਅੱਜ ਉਹਨਾਂ ਦੀ ਮੰਗ ਜਿਹੜੀ ਉਹ ਵਾਜਬ ਹੁੰਦੀ। ਹੁਣ ਗੱਲ ਇਹ ਆ, ਡੇਰੇ ਵਾਲੇ ਕਹਿੰਦੇ ਨੇ ਕਿ ਬਿੱਟੂ ਜਿਹੜਾ ਹੈ ਉਹਦਾ ਕਤਲ ਕੀਤਾ ਗਿਆ, ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਕਤਲ ਨਹੀਂ ਕੀਤਾ ਗਿਆ, ਉਹਨੂੰ ਸੋਧਾ ਲਾਇਆ ਗਿਆ। ਉਹ ਵਾਰ-ਵਾਰ ਕੱਲੇ ਬਿੱਟੂ ਤੇ ਨਹੀਂ ਆਉਂਦੀਆਂ, ਉਹ ਬਿੱਟੂ ਦੇ ਨਾਲ ਉਹ ਪੁਰਾਣਾ ਇਤਿਹਾਸ ਜਿਹੜਾ ਉਹ ਵੀ ਦੁਹਰਾਉਂਦੇ ਨੇ। ਉਹ ਕਹਿੰਦੇ ਨੇ ਕਿ ਮੱਸੇ ਰੰਗੜ ਨੇ 3 ਅਗਸਤ 1740 ਨੂੰ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤੇ 2 ਜਨਵਰੀ 1741 ਨੂੰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰੋਂ ਉਹਦਾ ਸਿਰ ਜਿਹੜਾ ਸੀ ਉਹ ਅਲੱਗ ਕਰਕੇ ਧੜ ਨਾਲੋਂ ਤੇ ਨੇਜੇ ਤੇ ਟੰਗ ਕੇ ਲੈ ਗਏ ਸੀ ਤੇ ਉਹਦਾ ਬਦਲਾ ਲੈ ਲਿਆ ਸੀ। ਇਹੀ ਕੁਛ ਜਹੀਆ ਖਾਂ ਸੀ, ਉਹਨੇ 13 ਨਵੰਬਰ 1746 ਨੂੰ ਕੀਤਾ ਸੀ ਤੇ 13 ਅਪ੍ਰੈਲ 1747 ਨੂੰ ਉਹਦੇ ਤੋਂ ਬਦਲਾ ਲੈ ਲਿਆ। ਉਹ ਇੱਥੇ ਨਹੀਂ ਰੁਕਦੇ, ਉਹ ਪੂਰਾ ਇਤਿਹਾਸ ਗਾਉਂਦੇ ਨੇ। ਉਹ ਕਹਿੰਦੇ ਜਹਾਨ ਖਾਨ ਨੇ 18 ਜਨਵਰੀ 1757 ਨੂੰ ਦਰਬਾਰ ਸਾਹਿਬ ਤੇ ਬੇਅਦਬੀ ਕੀਤੀ ਸੀ ਤੇ 19 ਜੂਨ 1757 ਨੂੰ ਭਾਈ ਦਇਆ ਸਿੰਘ ਤੇ ਭਾਈ ਲਹਿਣਾ ਸਿੰਘ ਨੇ ਉਹਨਾਂ ਤੋਂ ਬਦਲਾ ਲੈ ਲਿਆ ਸੀ। ਫਿਰ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਆਉਂਦੀ ਹੈ। 8 ਜੁਲਾਈ 1762 ਨੂੰ ਜਦੋਂ ਦਰਬਾਰ ਸਾਹਿਬ ਤੇ ਤੋਪਾਂ ਨਾਲ ਹਮਲਾ ਕਰਦਾ ਹੈ ਤਾਂ ਇਤਿਹਾਸ ਤਾਂ ਕਹਿੰਦਾ ਹੈ ਕਿ ਇੱਕ ਇੱਟ ਆ ਕੇ ਉਹਦੇ ਨੱਕ ਤੇ ਲੱਗੀ, ਪਰ ਇਹ ਵੀ ਤੱਥ ਨੇ ਕਿ ਸ਼ਾਇਦ ਕਿਸੇ ਨੇ ਸਿੰਘ ਨੇ ਗੁੱਸੇ 'ਚ ਆ ਕੇ ਇੱਟ ਮਾਰੀ ਜਿਹੜੀ ਕਿ ਉਹਦੇ ਨੱਕ ਤੇ ਲੱਗੀ, ਜਿਹੜੀ ਕਿ ਉਹਦੀ ਮੌਤ ਦਾ ਕਾਰਨ ਬਣੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਪੂਰਾ ਇਤਿਹਾਸ ਗਾਇਆ। ਉਹਨਾਂ ਨੇ ਇੰਦਰਾ ਗਾਂਧੀ ਦੀ ਗੱਲ ਕੀਤੀ ਆ ਕਿ 1 ਜੂਨ 1984 ਨੂੰ ਤੋਂ 31 ਅਕਤੂਬਰ 1984 ਨੂੰ ਜਾ ਕੇ ਕਿਸ ਤਰ੍ਹਾਂ ਉਹਦੇ ਤੋਂ ਬਦਲਾ ਲਿਆ ਗਿਆ। ਨਿਰੰਕਾਰੀ ਗੁਰਬਚਨ ਸਿੰਘ ਦੀ ਗੱਲ ਕੀਤੀ ਗਈ ਹੈ ਕਿ 13 ਅਪ੍ਰੈਲ 1978 ਤੋਂ 24 ਅਪ੍ਰੈਲ 1980 ਨੂੰ ਕਿਸ ਤਰ੍ਹਾਂ ਭਾਈ ਰਣਜੀਤ ਸਿੰਘ ਨੇ ਜਾ ਕੇ ਦਿੱਲੀ 'ਚ ਉਹਦੇ ਤੋਂ ਜਿਹੜਾ ਸੀ ਉਹ ਬਦਲਾ ਲਿਆ। ਨਿਹੰਗ ਅਜੀਤ ਸਿੰਘ ਪੂਲਾ ਦੀ ਸਾਰਿਆਂ ਦੇ ਸਾਹਮਣੇ ਮਿਸਾਲ ਆ, ਜਿਸ ਨੇ ਪੁਲਿਸ ਨਾਲ ਰਲ ਕੇ ਕਿੰਨੇ ਪਰਿਵਾਰ ਜਿਹੜੇ ਸੀ ਜਿਉਂਦੇ ਘਰਾਂ ਦੇ ਵਿੱਚ ਅੱਗ ਲਵਾ ਕੇ ਸਾੜ ਦਿੱਤੇ ਸੀ, ਜਿਨ੍ਹਾਂ 'ਚ ਬਲਵਿੰਦਰ ਸਿੰਘ ਜਟਾਣੇ ਦੀ ਉਦਾਹਰਨ ਸਾਰਿਆਂ ਦੇ ਸਾਹਮਣੇ ਆ। ਲੇਕਿਨ ਅਜੀਤ ਸਿੰਘ ਪੂਲੇ ਦਾ 5 ਸਤੰਬਰ ਆਪਣੇ ਨੂੰ ਅਗਸਤ 2008 ਦੇ ਵਿੱਚ ਜਦੋਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੀ ਕੁਝ ਨੌਜਵਾਨਾਂ ਨੇ ਜਨਰੇਟਰ ਦਾ ਵਿੱਚੋਂ ਤੇਲ ਕੱਢ ਕੇ ਡੀਜ਼ਲ ਜਿਹੜਾ ਸੀ ਉੱਤੇ ਪਾ ਕੇ ਉਹਨੂੰ ਸਾੜ ਦਿੱਤਾ, ਤਾਂ ਉੱਥੇ ਕਿਸੇ ਨੇ ਵੀ ਅਜੀਤ ਸਿੰਘ ਪੂਲਾ ਦੇ ਹੱਕ 'ਚ ਗਵਾਹੀ ਨਹੀਂ ਦਿੱਤੀ, ਤਾਂ ਉਹ ਨੌਜਵਾਨ ਜਿਹੜੇ ਉਹ ਬਾਇਜ਼ਤ ਬਰੀ ਹੋਏ। ਇੱਥੇ ਜਰਨਲ ਵੈਦਿਆ ਦੀ ਵੀ ਗੱਲ ਆਉਂਦੀ ਹੈ ਕਿ 10 ਅਗਸਤ 1986 ਨੂੰ ਕਿਸ ਤਰ੍ਹਾਂ ਜਦੋਂ ਉਹ ਦਰਬਾਰ ਸਾਹਿਬ ਤੇ ਅਟੈਕ ਕਰਕੇ ਜਾਂਦੇ ਨੇ ਤੇ 1986 'ਚ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਕਿਸ ਤਰ੍ਹਾਂ ਜਾ ਕੇ ਉਹਨਾਂ ਤੋਂ ਜਿਹੜਾ ਉਹ ਬਦਲਾ ਲੈਂਦੇ ਨੇ। ਇੱਥੇ ਹੀ ਗੱਲ ਨਹੀਂ ਰੁਕਦੀ, ਇੱਥੇ ਲਲਿਤ ਮਾਕਨ ਦੀ ਗੱਲ ਆਉਂਦੀ ਹੈ। ਦਿੱਲੀ 'ਚ ਕਾਂਗਰਸ ਦਾ ਲੀਡਰ ਸੀ ਜਿਹਨੇ ਕਤਲੇਆਮ ਕਰਵਾਇਆ ਸੀ ਸਿੱਖਾਂ ਦਾ। ਉਹਦਾ 31 ਜੁਲਾਈ 1985 ਨੂੰ ਰਣਜੀਤ ਸਿੰਘ ਕੁੱਕੀ, ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਕਿੱਦਾਂ ਬਦਲਾ ਲੈਂਦੇ ਨੇ। ਇਸੇ ਤਰ੍ਹਾਂ ਅਰਜਨ ਦਾਸ ਆ ਦਿੱਲੀ ਦਾ ਇੱਕ ਬਹੁਤ ਵੱਡਾ ਕਾਂਗਰਸੀ ਲੀਡਰ ਸੀਗਾ ਤੇ ਮਿਊਨਿਸਪਲ ਕੌਂਸਲਰ ਸੀਗਾ, ਜਿਹਨੇ ਕਿ ਦਿੱਲੀ ਕਤਲੇਆਮ 'ਚ ਮੋਹਰੀ ਸੀ, ਜਿੱਥੇ HKL ਭਗਤ
ਕਮਲਨਾਥ ਤੇ 2-3 ਹੋਰ ਲੀਡਰ ਵੱਡੇ ਜਿਹੜੇ ਆ ਉਹ ਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ 'ਚ ਇੱਕ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਵੀ ਬੈਠਾ, ਤੇ ਉਹਨਾਂ 'ਚੋਂ ਅਰਜਨ ਦਾਸ ਨੂੰ ਕਿਸ ਤਰ੍ਹਾਂ 5 ਸਤੰਬਰ 1985 ਨੂੰ ਜਿਹੜਾ ਉਹਦੇ ਤੋਂ ਬਦਲਾ ਲਿਆ ਗਿਆ। ਇਹ ਸਾਰੇ ਦੀਆਂ ਸਾਰੀਆਂ ਉਦਾਹਰਨਾਂ ਜਿਹੜੀਆਂ ਉਹ ਸਿੱਖ ਜਥੇਬੰਦੀਆਂ ਦਿੰਦੀਆਂ ਨੇ। ਔਰ ਉਹ ਇਹ ਵੀ ਗੱਲ ਕਹਿੰਦੀਆਂ ਨੇ ਕਿ ਮਹਿੰਦਰਪਾਲ ਬਿੱਟੂ ਉਹਦੀ ਇਹ 27 ਮੈਂਬਰੀ ਟੀਮ ਜਿਹੜੀ ਸੀ ਜਿਨ੍ਹਾਂ ਨੇ ਬੇਅਦਬੀ ਕੀਤੀ, ਇਹ ਕਿਤੇ ਨਾ ਕਿਤੇ ਸਿੱਖ ਇਤਿਹਾਸ ਨੂੰ ਭੁੱਲ ਚੁੱਕੇ ਸੀ। ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕਿਸ ਸਿੱਖ ਦੀ ਕਦੋਂ ਆਤਮਾ ਜਿਹੜੀ ਉਹ ਜਾਗੇਗੀ, ਤਾਂ ਉਹਦੇ ਜਦੋਂ ਵੀ ਤੁਸੀਂ ਉੜੀਕੇ ਆ ਗਏ ਤਾਂ ਇਹ ਤੁਹਾਡਾ ਅਸਰ ਹੋਣਾ ਸੁਭਾਵਿਕ। ਇਹ ਤਾਂ ਗੱਲ ਆ ਗਈ ਸਿੱਖ ਜਥੇਬੰਦੀਆਂ ਦੀ। ਹੁਣ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਰਣਬੀਰ ਸਿੰਘ ਖੱਟੜਾ ਵਾਲੀ ਸਾਰਾ ਸੱਚ ਜਿਹੜਾ ਉਹ ਕਹਿੰਦੇ ਅਸੀਂ ਸਾਹਮਣੇ ਲਿਆਂਦਾ, ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਸਾਰਾ ਸੱਚ ਜਦੋਂ ਸਿੱਖ ਉੱਥੇ ਜਥੇਬੰਦੀਆਂ ਬਰਗਾੜੀ, ਬਹਿਬਲ ਕਲਾਂ, ਗੁਰਜਵਾਰ ਸਿੰਘ ਵਾਲਾ ਵਾਰ-ਵਾਰ ਰੌਲਾ ਪਾਉਂਦੀਆਂ ਸੀ ਕਿ ਇਹ ਵਾਲੇ ਜਿਹੜੇ ਇਹ ਟੀਮ ਆ, ਇਹ ਦੋਸ਼ੀ ਆ, ਇਹ ਇਹਦੇ 'ਚ ਸ਼ਾਮਲ ਆ, ਮਹਿੰਦਰਪਾਲ ਬਿੱਟੂ ਇਹਦਾ ਮਾਸਟਰਮਾਈਂਡ ਆ, ਤਾਂ ਉਸ ਵੇਲੇ ਇਹ ਸਿੱਟ ਕੀ ਕਰਦੀ ਸੀ? ਇਹਨਾਂ ਨੇ ਕਿਉਂ 2018 ਦੀ ਉਡੀਕ ਕੀਤੀ? ਚਲੋ ਜੇ ਕਹਿ ਦੋ ਉਸ ਸਰਕਾਰ ਦਾ ਪ੍ਰੈਸ਼ਰ ਸੀ, ਵੋਟਾਂ ਦਾ ਮਸਲਾ ਸੀ, ਡੇਰੇ ਤੋਂ ਵੋਟਾਂ ਲੈਣ ਦੀ ਗੱਲ ਸੀ, ਉਹਦੇ ਨਾਲ ਵੀ ਸਹਿਮਤ ਹਾਂ, ਲੇਕਿਨ 2017 ਮਾਰਚ ਤੋਂ ਲੈ ਕੇ 2018 ਜੂਨ ਤੱਕ ਇਹਨਾਂ ਦੀ ਕੀ ਪ੍ਰੋਬਲਮ ਸੀ, ਕੀ ਮਜਬੂਰੀ ਸੀ ਜਿਹਦਾ ਕਰਕੇ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ? ਤੇ 2018 ਜੂਨ ਤੋਂ ਜੂਨ 2019 ਤੱਕ CBI ਉਹਦੀ ਕੀ ਮਜਬੂਰੀ ਸੀ ਕਿ ਅੱਜ ਤੱਕ ਉਹ ਸੰਬੰਧਿਤ ਕੇਸ 'ਚ ਇਹਨਾਂ ਦੀ ਗ੍ਰਿਫਤਾਰੀ ਨਹੀਂ ਪਾਈ ਗਈ। ਇਸੇ ਦੇ ਨਾਲ ਹੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹ ਬਹਿਬਲ ਕਲਾਂ ਤੇ ਕੋਟ ਕਪੂਰਾ ਗੋਲੀ ਕਾਂਡ ਦੀ ਜਿਹੜੀ ਆ ਉਹ ਜਾਂਚ ਕਰਨ ਲਈ ਬਣਾਈ ਗਈ ਸੀ। ਉਹਦੀ ਕਿਹੜੀ ਮਜਬੂਰੀ ਆ ਕਿ ਜਿਹੜੀ ਨੇ 1 ਸਾਲ ਦੇ ਵਿੱਚ ਇਹਨਾਂ ਤੋਂ ਪੁੱਛਗਿੱਛ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ। ਜਿੱਥੇ ਇੱਕ ਕੜੀ ਨਾਲ ਇੱਕ ਕੜੀ ਜੁੜਦੀ ਜਾਣੀ ਸੀ, ਤਾਂ ਕਿਤੇ ਨਾ ਕਿਤੇ ਲੱਗਦਾ ਹੈ ਚਲੋ ਚਾਹੇ ਬਦਲਾ ਤਾਂ ਲੈ ਲਿਆ, ਸਿੱਖ ਜਥੇਬੰਦੀਆਂ ਲੱਖ ਰੌਲਾ ਪਾਉਣ ਕੇ ਬਦਲਾ ਲੈ ਲਿਆ, ਲੇਕਿਨ ਸੱਚ ਜਿਹੜਾ ਉਹ ਬਾਹਰ ਆਉਣਾ ਦੂਰ ਦੀ ਗੱਲ ਹੋ ਗਈ ਹੈ ਕਿ ਸੱਚ ਸਾਹਮਣੇ ਨਹੀਂ ਆਉਣਾ। ਉਹ ਠੀਕ ਆ, ਹੁਣ ਗੁਰਸੇਵਕ ਸਿੰਘ ਜਿਹੜਾ ਕਿ ਇਹ ਝੂਰ ਮਾਜਰਾ ਸੁਹਾਣਾ ਦੇ ਕੋਲੇ ਆ, ਉੱਥੋਂ ਦਾ ਇਹ ਵਸਨੀਕ ਆ, ਇਹ ਇੱਕ ਕਿਸੇ ਉੱਥੇ ਜੰਟਾ ਨਾਂ ਦੇ ਵਿਅਕਤੀ ਦੇ ਕਤਲ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ। ਤੇ ਦੂਜਾ ਮਨਿੰਦਰ ਸਿੰਘ ਆ, ਇਹਦਾ ਪਿੰਡ ਭਗੜਾਣਾ ਹੈ, ਥਾਣਾ ਬਡਾਲੀ ਵਾਲਾ ਸਿੰਘ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਇਹ ਵੀ ਇੱਕ ਪਿੰਡ ਦੇ ਕਿਸੇ ਬਜ਼ੁਰਗ ਦਾ ਕਤਲ ਕਰ ਦਿੱਤਾ ਸੀ, ਉਸ ਕੇਸ ਦੇ ਵਿੱਚ ਅਜੇ ਅੰਡਰ ਟ੍ਰਾਇਲ ਆ। ਹੁਣ ਇੱਥੇ ਕੀ ਹੈ ਕਿ ਇਹਨਾਂ ਨੇ 22 ਜੂਨ 2019 ਨੂੰ ਨਾਭੇ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਤੇ ਸਰੀਏ ਲੈ ਕੇ ਉਹਦੇ ਨਾਲ ਅਟੈਕ ਕਰ ਦਿੱਤਾ ਤੇ ਉਹਦੀ ਹਸਪਤਾਲ ਜਾਣ ਤੋਂ ਪਹਿਲਾਂ ਹੀ ਰਸਤੇ 'ਚ ਮੌਤ ਜਿਹੜੀ ਆ ਉਹ ਹੋ ਗਈ। ਹੁਣ ਵੱਡੀ ਗੱਲ ਇਹ ਆ ਕਿ ਇਹਨਾਂ 'ਚੋਂ ਜਿਹੜਾ ਗੁਰਸੇਵਕ ਸਿੰਘ ਆ ਉਹ 1 ਹਫ਼ਤਾ ਪਹਿਲਾਂ ਹੀ ਪਰੋਲ ਕੱਟ ਕੇ ਘਰ ਤੋਂ ਗਿਆ। ਹੁਣ ਉਸ ਪਰੋਲ ਨਾਲ ਸੰਬੰਧਿਤ ਹੀ ਪੁਲਿਸ ਨੇ 2 ਨੌਜਵਾਨ ਹੋਰ ਜਿਹੜੇ ਆ ਉਹਨਾਂ ਨੂੰ ਅਰੈਸਟ ਕਰ ਲਿਆ। ਉਹਨਾਂ 'ਚ ਇੱਕ ਤਾਂ ਥਾਣਾ ਮਲੋਹ ਦਾ ਪਿੰਡ ਸਲਾਣਾ ਦਾ ਲਖਵੀਰ ਸਿੰਘ ਲੱਕਾ, ਜਿਹੜਾ ਕਿ ਭੂਕੀ ਦੇ ਕੇਸ 'ਚ 10 ਸਾਲ ਦੀ ਸਜ਼ਾ ਕੱਟ ਰਿਹਾ ਤੇ ਇਹਨਾਂ ਦੇ ਨਾਲ ਹੀ ਜੇਲ੍ਹ 'ਚ ਬੰਦ ਹੈ। ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਪੁਲਿਸ ਕੱਲ ਕੋਰਟ ਤੋਂ ਲੈ ਕੇ ਆਪਣੇ ਤੋਂ ਜੇਲ੍ਹ ਤੋਂ ਲਿਜਾ ਚੁੱਕੀ ਆ। ਦੂਸਰਾ ਇੱਕ ਜਸਪ੍ਰੀਤ ਸਿੰਘ ਆ, ਇਹ HMT ਕਲੋਨੀ ਮੁੰਡੀ ਖਰੜ ਦਾ ਵਸਨੀਕ ਆ। ਇਹਦੇ ਫਾਦਰ ਨੇ ਸੀਤਲ ਸਿੰਘ ਨੇ ਦੋਸ਼ ਲਗਾਇਆ ਕਿ ਮੇਰੇ ਪੁੱਤਰ ਨੂੰ ਨਜਾਇਜ਼ ਪੁਲਿਸ ਚੱਕ ਕੇ ਲੈ ਗਈ ਆ, ਕਿ ਮੇਰਾ ਪੁੱਤਰ ਜਿਹੜਾ ਸੀ ਉਹ ਗੁਰਸੇਵਕ ਸਿੰਘ ਦੇ ਜਦੋਂ ਅਸੀਂ ਗਵਾਂਢ 'ਚ ਰਹਿੰਦੇ ਸੀਗੇ ਪਿੰਡ ਝੂਰਹੇੜੀ, ਉਦੋਂ ਦਾ ਜਾਣਕਾਰ ਆ ਤੇ ਸਕੂਲ ਦੇ ਵਿੱਚ ਇਕੱਠੇ ਪੜ੍ਹਦੇ ਰਹੇ ਨੇ। ਇਹ ਉਹਨਾਂ ਦੇ ਫਾਦਰ ਦਾ ਦੋਸ਼ ਆ। ਹੁਣ ਗੱਲ ਇਹ ਆ ਕਿ ਇਸ ਸਾਰੇ ਜਿਹੜਾ ਐਪੀਸੋਡ ਆ ਇਹਦਾ ਮਾਸਟਰਮਾਈਂਡ ਜਿਹੜਾ ਹੈ
ਉਹ ਕੋਈ ਹੋਰ ਹੈ ਜਾਂ ਇਹ ਦੋਨੋਂ ਨੌਜਵਾਨ ਨੇ ਜਿਨ੍ਹਾਂ 'ਚ ਮਨਿੰਦਰ ਸਿੰਘ ਤੇ ਗੁਰਸੇਵਕ ਸਿੰਘ ਆ, ਕਿ ਜਾਂ ਜਿਹੜੇ ਪਕੜੇ ਨੇ ਜਾਂ ਹੋਰ ਵੀ 2-3 ਦੀ ਅਜੇ ਇਹ ਗੱਲ ਆ ਰਹੀ ਆ ਕਿ ਹੋਰ ਵੀ 2-3 ਜਿਹੜੇ ਆ ਉਹਨਾਂ ਦਾ ਆਇਡੈਂਟੀਫਾਈ ਨਹੀਂ ਹੋ ਸਕਿਆ, ਲੇਕਿਨ ਇਹ ਆ ਕਿ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ। ਕੀ ਇਹਦੇ 'ਚ ਕੋਈ ਕੜੀ ਜੁੜਦੀ ਆ ਕਿ ਜਾਂ ਇਹਨਾਂ ਦੀ ਖੁਦ ਹੀ ਬੈਠੇ ਬੈਠੇ ਦਿਮਾਗ 'ਚ ਹੀ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਆ, ਜਿਹੜੇ ਕੇਸ 'ਚ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ, ਤਾਂ ਇਹਨਾਂ ਕਾਰਨਾਂ ਕਰਕੇ ਹੀ ਇਹਨਾਂ ਨੇ ਇਹ ਐਡਾ ਸਖਤ ਫੈਸਲਾ ਜਿਹੜਾ ਉਹ ਲੈ ਲਿਆ ਤੇ ਇਹ ਕਾਰਵਾਈ ਜਿਹੜੀ ਉਹ ਕਰ ਦਿੱਤੀ ਆ। ਹੁਣ ਵੱਡੀ ਗੱਲ ਹੈ ਕਿ ਜਦੋਂ ਇਹ ਪਤਾ ਲੱਗ ਗਿਆ ਸੀ ਕਿ ਮਹਿੰਦਰਪਾਲ ਬਿੱਟੂ ਨੂੰ ਗ੍ਰਿਫਤਾਰ ਕੀਤਾ ਗਿਆ, ਮਹਿੰਦਰਪਾਲ ਬਿੱਟੂ ਨੂੰ ਜਦੋਂ ਜੂਨ 2018 ਦੇ ਵਿੱਚ ਤੇ ਇਹਦੇ ਨਾਲ ਹੋਰ ਕੋਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਦੇ ਵਿੱਚ ਮਹਿੰਦਰ ਕੁਮਾਰ ਸੀ, ਸ਼ਕਤੀ ਸਿੰਘ ਸੀ, ਸੁਖਜਿੰਦਰ ਸੀ, ਇਹਨਾਂ ਦੇ ਨਾਲ ਵਿਰੁੱਧ 13/6/2018 ਨੂੰ ਇੱਕ 295A ਦਾ ਨਵਾਂ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਕੇਸ। ਲੇਕਿਨ ਪੁਰਾਣੇ 'ਚ ਕਿਉਂਕਿ ਮੈਂ ਪਹਿਲਾਂ ਕਹਿ ਕੇ ਹਟਿਆ ਕਿਉਂਕਿ CBI ਕੋਲੇ ਸੀ, ਉਸ 'ਚ ਇਹਨਾਂ ਦੀ ਗ੍ਰਿਫਤਾਰੀ ਨਹੀਂ ਸੀ ਪਾਈ ਜਾ ਸਕਦੀ। ਉਸ ਵੇਲੇ 6 ਕਰੋੜ ਦੀ ਟ੍ਰਾਂਜੈਕਸ਼ਨ ਇਹਨਾਂ ਦੇ ਵੱਖ-ਵੱਖ ਅਕਾਊਂਟਾਂ 'ਚ ਹੋਈ ਸੀ। ਵੱਡਾ ਸਵਾਲ ਇਹ ਖੜਾ ਹੁੰਦਾ ਕਿ ਜਿਹੜਾ 6 ਕਰੋੜ ਦੀ ਟ੍ਰਾਂਜੈਕਸ਼ਨ ਸੀ ਇਹ ਕਾਹਦੇ ਲਈ ਸੀ। ਫਿਰ 1 ਜੂਨ 2015 ਤੋਂ ਲੈ ਕੇ ਮਹਿੰਦਰਪਾਲ ਬਿੱਟੂ 25 ਅਗਸਤ 2017 ਤੱਕ ਵਾਰ-ਵਾਰ ਬਹਿਬਲ ਕਲਾਂ, ਬਰਗਾੜੀ ਤੇ ਕੋਟਕਪੂਰਾ ਜਿੱਥੇ ਉਹਦਾ ਘਰ ਆ, ਇੰਨੇ ਹੀ ਦਾਇਰੇ 'ਚ ਰਿਹਾ, ਲੇਕਿਨ ਉਹਨੂੰ ਕਿਸੇ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਦਿਨ 25 ਅਗਸਤ 2017 ਨੂੰ ਸਰਸੇ ਵਾਲੇ ਸਾਧ ਨੂੰ ਸਜ਼ਾ ਹੁੰਦੀ ਹੈ, ਉਸ ਦਿਨ ਜਿਹੜੀ ਹਿੰਸਾ ਭੜਕੀ ਪੰਚਕੂਲੇ ਦੇ ਵਿੱਚ, ਉੱਥੇ ਜਿਹੜੇ 150 ਦੇ ਕਰੀਬ ਵਿਅਕਤੀ ਆਇਡੈਂਟੀਫਾਈ ਕੀਤੇ ਗਏ, ਉਹਨਾਂ 'ਚ ਮਹਿੰਦਰਪਾਲ ਬਿੱਟੂ ਵੀ ਸੀ। ਤੇ ਉਸ ਤੋਂ ਬਾਅਦ ਮਹਿੰਦਰਪਾਲ ਬਿੱਟੂ ਰੂਪੋਸ਼ ਹੋ ਗਿਆ ਤੇ ਮਹਿੰਦਰਪਾਲ ਬਿੱਟੂ ਜਿਹੜਾ ਸੀ ਉਹਨੇ ਜਾ ਕੇ ਪਾਲਮਪੁਰ ਜਿਹੜੀ ਸੀ ਉਹ ਇੱਕ ਕਰਿਆਨੇ ਦੀ ਦੁਕਾਨ ਚਲਾ ਲਈ ਤੇ ਵਿੱਚ 1-2 ਵਾਰ ਉਹ ਆਪਣੇ ਪਿੰਡ ਜਿਹੜਾ ਸੀ ਆਪਣੇ ਕੋਟਕਪੂਰੇ ਉੱਤੇ ਉਹ ਘੁੰਮਣ ਆਇਆ, ਜਿੱਥੋਂ ਕਿ ਉਹਦਾ ਲਿੰਕ ਮਿਲ ਗਿਆ ਤੇ ਉਸ ਲਿੰਕ ਦੇ ਬਿਹਾਫ ਤੇ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਜਿਹੜੇ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਕਹਿ ਰਹੇ ਹਾਂ, ਜਦੋਂ ਤੁਸੀਂ ਉਸ ਕੇਸ ਦੇ ਵਿੱਚ ਅਜੇ ਤੱਕ ਉਹਦੀ ਗ੍ਰਿਫਤਾਰੀ ਹੀ ਨਹੀਂ ਪਾਈ, ਅਲੱਗ-ਅਲੱਗ ਕੇਸਾਂ 'ਚ ਉਹਨਾਂ ਦੀ ਗ੍ਰਿਫਤਾਰੀ ਪਾਤੀ, ਉਹਨਾਂ ਨਾਲ ਉਹਦੀ ਸਟੇਟਮੈਂਟ ਲੱਗੀ ਹੋਈ ਆ, ਪੁਲਿਸ ਦੀ ਇਨਵੈਸਟੀਗੇਸ਼ਨ ਲੱਗੀ ਹੋਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਬਣੀ ਆ ਕਿ ਇਹ ਦੋਸ਼ੀ ਨੇ, ਇਹਨਾਂ ਨੇ ਆ ਬਿਆਨ ਨੇ, ਇਹ ਕੋਰਟ ਦੇ ਵਿੱਚ ਇਹਨਾਂ ਦੇ 164 'ਚ ਬਿਆਨ ਹੋ ਚੁੱਕੇ ਇਕਬਾਲੀਆ ਕਿ ਅਸੀਂ ਇਹ ਕੁਛ ਕੀਤਾ, ਇਕਬਾਲੀਆ ਬਿਆਨ ਨੇ। ਲੇਕਿਨ ਜਿਹੜੇ ਕੇਸ 'ਚ ਗ੍ਰਿਫਤਾਰੀ ਸੀ ਉਹਦੇ ਕੇਸ 'ਚ, ਉਸ ਕੇਸ 'ਚ ਗ੍ਰਿਫਤਾਰੀ ਨਹੀਂ ਸਾਲ ਇੱਕ ਤੁਸੀਂ ਪਾ ਸਕੇ। ਪਹਿਲੀ ਗੱਲ ਤੇ 3.5 ਸਾਲ ਤੋਂ ਉੱਪਰ ਦਾ ਸਮਾਂ ਲੰਘ ਗਿਆ ਜਿਹਦੇ 'ਚ ਤੁਸੀਂ ਉਹਨਾਂ ਨੂੰ ਅੱਜ ਤੱਕ ਪਹਿਲਾਂ ਤਾਂ ਉਹਨਾਂ ਨੂੰ ਹੱਥ ਹੀ ਨਹੀਂ ਪਾ ਸਕੇ। ਜੇ ਹੱਥ ਪਾਇਆ, ਸੱਚ ਸਾਹਮਣੇ ਆਇਆ, ਤਾਂ ਫਿਰ ਉਸ ਸੰਬੰਧਿਤ ਕੇਸ 'ਚ 1 ਸਾਲ CBI ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾ ਸਕੀ। ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕਰਕੇ ਹੋਮ ਡਿਪਾਰਟਮੈਂਟ ਆਫ ਇੰਡੀਆ ਨੂੰ ਭੇਜਿਆ ਕਿ ਸਾਨੂੰ ਇਹ ਕੇਸ ਜਿਹੜੇ ਵਾਪਸ ਭੇਜ ਦਿੱਤੇ ਜਾਣ, ਲੇਕਿਨ ਅੱਜ ਤੱਕ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਸੂਬੇ ਦੀ ਕਾਂਗਰਸ ਸਰਕਾਰ, ਪਿਛਲੀ ਅਕਾਲੀ ਦਲ ਦੀ ਸਰਕਾਰ ਤੇ ਉਸ ਦੇ ਨਾਲ ਹੀ BJP ਦੀ ਕੇਂਦਰ ਸਰਕਾਰ, ਤਿੰਨੋਂ ਕਿਤੇ ਨਾ ਕਿਤੇ ਕਟਹਿਰੇ 'ਚ ਖੜੀਆਂ ਕਿ ਜਿਨ੍ਹਾਂ ਦੀਆਂ ਗਲਤੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਸੱਚ ਜਿਹੜਾ ਸੀ ਉਹ ਸਾਹਮਣੇ ਆਉਣ ਤੋਂ ਰਹਿ ਗਿਆ। ਤੇ ਕਿਤੇ ਨਾ ਕਿਤੇ ਜਿਹੜਾ ਮਾਸਟਰ ਮਾਈਂਡ ਆ ਜਦੋਂ ਪਾਸੇ ਹੋ ਗਿਆ, ਚਾਹੇ ਉਹਦੇ ਲੱਖ ਇਕਬਾਲੀਆ ਬਿਆਨ ਪਏ ਨੇ, ਲੇਕਿਨ ਜੋ ਕੁਝ ਉਹਨੇ ਸਾਹਮਣੇ ਕਹਿਣਾ ਸੀ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਲੋਕਾਂ 'ਚ ਬੜਾ ਵੱਡਾ ਰੋਸ ਆ ਅੱਜ ਵੀ ਇਸ ਗੱਲ ਦਾ ਕਿ ਜਿਹੜਾ ਸੱਚ ਸਾਹਮਣੇ ਆਉਣਾ ਸੀ ਉਹ ਸੱਚ ਸਾਹਮਣੇ ਨਹੀਂ ਆਇਆ। ਵੱਖਰੀ ਗੱਲ ਆ ਕਿ ਇਹਦੇ ਨਾਲ ਹੀ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਭਾਵੇਂ ਕਿੰਨੀਆਂ ਫੜਾਂ ਮਾਰਦੀਆਂ ਫਿਰਨ, ਉਹ ਚਾਹੇ ਉਹਨਾਂ ਦੋਨਾਂ ਦੇ ਮਨਿੰਦਰ ਸਿੰਘ ਤੇ ਗੁਰਸੇਵ ਸਿੰਘ ਦੇ ਘਰਦਿਆਂ ਨੂੰ ਸਰੋਪੇ ਦਿੰਦੀਆਂ ਫਿਰਨ, ਲੇਕਿਨ ਕਿਸੇ ਨੇ ਵੀ ਉਹਨਾਂ ਦੋਨਾਂ ਪਰਿਵਾਰਾਂ ਦੀ ਹਾਲਤ ਨਹੀਂ ਦੇਖੀ ਕਿ ਉਹ ਦਿਨ ਦੇ ਵਿੱਚ 3 ਟਾਈਮ ਦੀ ਰੋਟੀ ਤੋਂ ਵੀ ਮੁਹਤਾਜ ਆ ਦੋਨੋਂ ਪਰਿਵਾਰ ਜਿਹੜੇ ਆ, ਤੇ ਇਹ ਉਹਨਾਂ ਨੂੰ ਸਰੋਪੇ ਦੇ ਕੇ ਉਹਨਾਂ ਨੂੰ ਸਿਰਫ ਹੀਰੋ ਆਪ ਬਣਨਾ ਚਾਹੁੰਦੇ ਆ
ਤੇ ਉਹਨਾਂ ਦੇ ਸਿਰ ਦੇ ਉੱਤੇ ਉਹ ਪਤਾ ਨਹੀਂ ਹੁਣ ਕਿਹੜੇ ਕਾਰਨ ਸੀ, ਕਿਹਨਾਂ ਕਾਰਨ ਦਾ ਵਿੱਚ ਇਹ ਸਾਰਾ ਕੁਝ ਜੋ ਕੁਝ ਭਾਣਾ ਜਿਹੜਾ ਉਹ ਵਾਪਰਿਆ। ਲੇਕਿਨ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਵੀ ਇਹਦੇ ਤੋਂ ਜਿਹੜਾ ਉਹ ਕ੍ਰੈਡਿਟ ਲੈਣ ਦੀ ਜਿਹੜੀ ਕੋਸ਼ਿਸ਼ ਕਰ ਰਹੀਆਂ। ਲੇਕਿਨ ਉਹਨਾਂ ਸਿੱਖ ਪਰਿਵਾਰਾਂ ਦੇ ਵਿੱਚ, ਦੋਨਾਂ ਦੇ ਘਰਾਂ ਦੇ ਵਿੱਚ ਜੋ ਉਹਨਾਂ ਦੀ ਹਾਲਤ ਹੈ, ਜੋ ਅੱਜ ਤੱਕ ਦਿਖਾਈ ਗਈ ਆ ਕਿ ਇਸ ਤੋਂ ਬਦਤਰ ਹਾਲਤ ਜਿਹੜੀ ਉਹ ਨਹੀਂ ਹੋ ਸਕਦੀ। ਪਰ ਇਹ ਫੇਰ ਵੀ ਸਿਆਸੀ ਲੋਕ, ਜਿੱਦਾਂ ਮੌਜੂਦਾ ਸਰਕਾਰ, ਮੈਂ ਕਿਹਾ ਕੇਂਦਰ ਦੀ ਸਰਕਾਰ ਤੇ ਪਿਛਲੀ ਅਕਾਲੀ ਸਰਕਾਰ, ਤੇ ਉਹਨਾਂ ਨੇ ਰੋਟੀਆਂ ਸੇਕੀਆਂ, ਉਸੇ ਤਰ੍ਹਾਂ ਸਿੱਖ ਜਥੇਬੰਦੀਆਂ ਵੀ ਇਸ ਪੂਰੇ ਦੇ ਪੂਰੇ ਮਸਲੇ ਤੇ ਰੋਟੀਆਂ ਸੇਕ ਰਹੀਆਂ। ਲੇਕਿਨ ਕੋਈ ਨਹੀਂ ਇਹ ਕਹਿ ਰਿਹਾ ਕਿ ਸੱਚ ਬਾਹਰ ਆਉਣ ਤੋਂ ਰਹਿ ਗਿਆ। ਇਹ ਕਿਤੇ ਆਉਣਾ ਚਾਹੀਦਾ ਸੀ, ਪਤਾ ਲੱਗਦਾ ਕਿ ਇਹਦੇ ਪਿੱਛੇ ਕਿਹਦਾ ਹੱਥ ਸੀ ਤੇ ਕੀ ਕੁਛ ਸੀਗਾ। ਲੇਕਿਨ ਸੱਚ ਤੋਂ ਕਿਤੇ ਅਸੀਂ ਦੂਰ ਬੈਠੇ ਹਾਂ। ਅੱਜ ਲਈ ਇੰਨਾ ਹੀ, ਮੈਨੂੰ ਇਜਾਜ਼ਤ ਦਿਓ। ਅਗਲੀ ਵਾਰ ਫੇਰ ਕੋਈ ਨਵੇਂ ਮੁੱਦੇ ਤੇ ਜਿਹੜਾ ਉਹ ਲੈ ਕੇ ਤੁਹਾਡੇ ਸਾਹਮਣੇ ਜਿਹੜਾ ਉਹ ਹਾਜ਼ਰ ਹੋਵਾਂਗੇ। ਅੱਜ ਲਈ ਇੰਨਾ ਹੀ। ਸਤਿ ਸ਼੍ਰੀ ਅਕਾਲ।